सामीन ते नाजरीन अज तुहाडी मुलाकात करवाने सारांकी दे एक बजुर्ग रहमत अली पट्टी साहब नाल जिहड़े पिंड सारांकी दी क्यामे पाकिस्तान तो पहलां ते बाद विच तारीख दसणगे। बिस्मिल्लाहिर्रहमानिर्रहीम। लो जी, अज तुहाडी मुलाकात सारांकियां दे एक बड़े मुअज़्ज़ज़ बजुर्ग, बड़े नेक मेहनती ते ईमानदार रहमत हुसैन पट्टी साहब नाल तुहाडी मुलाकात कराउण लगे हाँ, ਜਿਹੜੇ ਸਾਨੂੰ ਸਾਰਾਂਕੀ ਦੀ ਤਾਰੀਖ ਦੇ ਬਾਰੇ ਦੇ ਵਿੱਚ ਦੱਸਣਗੇ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਸਨ ਅਤੇ ਪਾਕਿਸਤਾਨ ਬਣਨ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਰਹੇ ਜਾਂ ਕਿਸ ਤਰ੍ਹਾਂ ਦੀ ਇਹਨਾਂ ਦੀ ਜ਼ਿੰਦਗੀ ਗੁਜ਼ਰੀ। ਇਹਦਾ ਸਾਰਾ ਤਾਰੀਖੀ ਪਸ ਮੰਜ਼ਰ ਸਾਨੂੰ ਦੱਸਣਗੇ। ਜੀ अस्सलाम वालेकुम बुजुर्गो। वालेकुम सलाम। ਕੀ ਹਾਲ ਹੈ? ਖੈਰੀਅਤ ਹੈ? ठीक है जी, करम। ਕੀ ਨਾਂ ਆਪਣਾ? मेरा नाम जी रहमत अली पट्टी। रहमत अली पट्टी साहब। ਤੇ ਵਾਲਾ ਸਾਹਿਬ ਦਾ ਕੀ ਨਾਂ ਸੀ? मोहम्मद हुसैन जी। ਅੱਛਾ, ਤੇ ਜਦੋਂ ਪਾਕਿਸਤਾਨ ਬਣਿਆ ਤੁਹਾਡੀ ਉਮਰ ਕਿੰਨੀ ਕੁ ਹੋਣੀ ਹੈ? उदों मेरा ख्याल 53 च बैठी सा। ਅੱਛਾ तो 7-8 साल ਦੇ ਜਦੋਂ ਸਕੂਲ ਅਸੀਂ ਗਏ ਆ। ਅੱਛਾ ਤੇ ਜਿਹੜੇ ਸਾਡਾ ਹਿੰਦੂ ਉਹ ਪਹਿਲੀ 'ਚ ਅਸੀਂ ਇਕੱਠੇ ਸਾਂ, ਅੱਛਾ ਸਾਡੇ ਨਾਲ ਪੜ੍ਹਦੇ ਸਨ। ਅੱਛਾ ਤੇ ਇਹ ਸਾਡਾ ਖੱਤਰੀਆਂ ਦਾ ਜਿਹੜਾ ਮਹੱਲਾ ਹੈ, ਜੀ ਜੀ। ਉੱਥੇ ਕਿਸੇ ਦੀ ਜ਼ਰੂਰਤ ਨਹੀਂ ਸੀਗਾ ਜਾਣ ਦੀ। ਅੱਛਾ ਸ਼ਾਹ ਅਬਦੁਲ ਬਰਾਸੀ ਵਾਲਾ ਜਿਹੜਾ ਘਰ ਹੈ ਨਾ, ਜੀ ਜੀ। ਉਦੋਂ ਅੱਗੇ ਕੋਈ ਜ਼ਿਮੀਂਦਾਰ, ਕੋਈ ਬੰਦਾ ਕਿ ਐਡਾ ਜ਼ੋਰ ਸੀ ਉਹਨਾਂ ਦਾ, ਅੱਛਾ ਖੱਤਰੀਆ ਦਾ, ਕੋਈ ਬੰਦਾ ਅੱਗੇ ਜਾ ਨਹੀਂ ਸੀ ਸਕਦਾ। ਅੱਛਾ ਸਵਾ ਇੱਕ ਮੇਰਾ ਵਾਲਦ ਸਾਹਿਬ ਉਮਰਦੀਨ ਬਾਕੀ ਜੀ ਜੀ ਜਾਂ ਯਾਤ ਮੁਹੰਮਦ ਨਾਈ, ਜੀ ਜੀ। ਤਿੰਨ ਬੰਦੇ ਦਾ? ਇਹ 3 ਬੰਦੇ ਜਾ ਸਕਦੇ, ਉਹਨਾਂ ਦੇ ਘਰਾਂ 'ਚ ਜਾ ਸਕਦੇ ਹਨ। ਹੋਰ ਕੋਈ ਬੰਦੇ ਕਿਸੇ ਦੀ ਜ਼ਰੂਰਤ ਨਹੀਂ ਸੀਗਾ ਟੱਪੇ। ਬਸ। ਤੇ ਤੁਹਾਨੂੰ ਕੋਈ ਯਾਦ ਹੈ ਉਹਨਾਂ ਦਾ ਕੋਈ ਬੱਚਾ ਤੁਹਾਡੇ ਨਾਲ ਪੜ੍ਹਦਾ ਹੋਏ ਸਕੂਲ 'ਚ ਸਾਰਾਂਕੀ 'ਚ? ਕਾਰੀ ਉਹਦਾ ਨਾਂ ਕਰਤਾਰ ਸਿੰਘ, ਉਹਦਾ ਨਾਂ ਸੀ, ਧਾਮੀਆਂ ਦਾ ਸੀ। ਅੱਛਾ ਉਹ ਸਾਡੇ ਨਾਲ ਪੜ੍ਹਦਾ ਸੀ। ਉਹ ਸਾਡੇ ਪਿੰਡ ਦੇ ਪੂਰਨ ਸੀ ਬਾਬੜ, ਅੱਛਾ ਉਹ ਸਾਡੇ ਤੋਂ ਅੱਗੇ ਸੀ। ਅੱਛਾ ਹਾਂ, ਉਹ ਪੜ੍ਹਦੇ ਹਨ ਨਾਲ ਸਾਡੇ ਜੀ। ਤੇ ਤੁਹਾਡਾ ਕਿਵੇਂ ਦਾ ਉਹਨਾਂ ਨਾਲ ਮਿਲਨ ਵਰਤਨ ਸੀ? ਕਿਵੇਂ ਦਾ ਨਹੀਂ, ਸਲੂਕ ਉਹਨਾਂ ਨਾਲ ਸੀ ਤੁਹਾਡਾ? ਸਾਡਾ ਮਿਲਣ ਵਰਤਣ ਬਿਲਕੁਲ ਠੀਕ ਸੀ। ਉਹ ਦੂਜਿਆਂ ਵੱਡਿਆਂ ਲੋਕਾਂ ਨਾਲ ਬੜੇ ਖਿਲਾਫ ਸਨ। ਉਹ ਜਿਹੜੇ ਜ਼ਿਮੀਂਦਾਰ ਹਾਲ ਵੱਧਦਾ ਹੁੰਦਾ ਸੀ ਨਾ, ਧੱਗੇ ਜੁੱਤੇ ਦੇ ਹੜ, ਉਹ ਲੰਘਦਾ ਕੋਲੋਂ ਖੱਤਰੀ ਜਾਂ ਖਤਰਾੜ ਜਾਂ ਜਾੜ, ਉਹ ਢੱਗਿਆਂ ਨੂੰ ਇਹ ਨਹੀਂ ਸੀ ਆ ਸਕਦਾ ਤੁਹਾਨੂੰ ਖਾਂ। ਹਾਂ, ਐਡੀ ਲਾ ਲਾ ਕਿਉਂ ਨਹੀਂ ਸਾਨੂੰ ਕਿਹਾ ਨਹੀਂ ਉਹ ਖਾਂਦੇ ਨਹੀਂ ਨਾ ਗੋਸ਼ਤ ਤੋਂ ਵੱਡਾ। ਉਹ ਗਊ ਮਾਤਾ ਸਮਝਦੇ ਸਨ। ਹਾਂ, ਉਹ ਗਊ ਮਾਤਾ ਵਾਸਤੇ ਨਹੀਂ ਛੜਾ ਸਕਦੇ ਕਿ ਤੈਨੂੰ ਖਾਂ। ਅਗਰ ਕੋਈ ਆਖ ਬੈਠਾ ਉਹਦੀ ਸਖਤੀ ਆ ਗਈ, ਉਹਦੇ ਨਾਲ ਵੈਰ ਕਰ ਲੈਂਦੇ ਹਾਂ। ਇੱਥੇ ਕਿਹੜਾ ਬੰਦਾ ਸੀ ਜਿਹੜਾ ਉਹਨਾਂ ਦਾ ਵੱਡਾ ਵਡੇਰਾ ਸੀ, ਜਿਹੜਾ ਸਾਰਿਆਂ ਤੋਂ ਬਹੁਤਾ ਅਮੀਰ ਸੀ ਜਾਂ ਗੁਰਾਂ ਦਿੱਤਾ? ਅੱਛਾ, ਬਹੁਤ ਅਮੀਰ ਸੀ। ਉਹਦੇ ਬੱਚੇ ਪੜ੍ਹਦੇ ਜਾਂ ਨੌਕਰ ਚਾਕਰ ਵੀ ਆਉਂਦੇ ਹਾਂ। ਅਸੀਂ ਨਿੱਕੇ ਨਿੱਕੇ ਹਜੇ ਵੀ ਆਉਂਦੇ ਹਾਂ, ਸਲਾਮ ਕਰਨਾ, ਉਹਨਾਂ ਸਾਨੂੰ ਟਗਾ ਟਗਾ ਦੇਣਾ, ਸਾ ਖੁਸ਼ ਹੋ ਜਾਣਾ। ਅੱਛਾ, ਉਦੋਂ ਪਤਾ ਹੀ ਨਹੀਂ ਸੀ। ਉਦੋਂ ਉਹਨਾਂ ਦੇ ਕੱਪੜੇ ਅਸਾਂ ਵੇਖੇ ਨੇ ਕਿ ਧੋਤੇ ਹੋਏ ਇਸਤਰੀ ਹੋਏ ਹੁੰਦੇ ਸਨ। ਅੱਜ ਸਾਨੂੰ ਯਾਦ ਆਉਂਦਾ ਜਦੋਂ ਇਸਤਰੀ ਅਸਾਂ ਵੇਖੀਏ ਕਿ ਇਸਤਰੀ ਇਹ ਚੀਜ਼ ਸੀ, ਉਦੋਂ ਉਹਨਾਂ ਕੋਲ ਇਸਤਰੀ ਸੀ। ਅਸਾਂ ਤਾਂ ਇਹ ਅਗਲੇ ਦਿਨ ਵੇਖ ਲੈਣਾ। ਉਹ ਲਾਹੌਰ ਆਉਂਦੇ ਜਾਂਦੇ, ਜੰਮੂ ਆਉਂਦੇ ਜਾਂਦੇ, ਕਰਦੇ ਕਰਾਉਂਦੇ ਹਨ। ਜ਼ੋਰ ਜੀ, ਜ਼ੋਰ ਸੀ ਜੀ ਉਹਨਾਂ ਦਾ। ਅੱਜ ਤਾੜੀ ਉਹ ਰਹਿੰਦੇ ਸਾਡੇ ਜ਼ਿਮੀਂਦਾਰੀ ਕੋਈ ਨਾ, ਸਭ ਜ਼ਮੀਨਾਂ ਉਹਨਾਂ ਦੀਆਂ। ਉਹ ਕੰਮ ਕੀ ਕਰਦੇ ਸਨ? ਉਹ ਜੀ ਆਪਣਾ ਸ਼ਾਹੂਕਾਰਾ ਕਰਦੇ ਹਨ, ਨੌਕਰ ਚਾਕਰ ਸਨ। ਸੂਦ 'ਤੇ ਪੈਸੇ ਦਿੰਦੇ ਹਨ। ਸਿਆਲਕੋਟ ਤੱਕ ਇੱਥੇ ਆ ਕੇ ਸੂਦ ਖਾਂਦੇ ਹਨ। ਉਹ ਲੋਕ ਕੋਈ ਉਹਨਾਂ ਦੇ ਵਿੱਚੋਂ ਕੋਈ ਬੰਦਾ ਮੈਜਿਸਟ੍ਰੇਟ ਵੀ ਸੀ ਜਿਹਨੂੰ ਕੋਈ ਬੰਦਾ ਬੰਨਣ ਦੇ ਇਖਤਿਆਰਾਤ ਸਨ? ਸੁਣ ਲਿਆ ਔਰ ਵੇਖਿਆ ਨਹੀਂ ਅਸਾਂ। ਅੱਛਾ ਸੁਣਦੇ ਹੈ ਵਾਕਿਆ ਹੈ ਸੀ ਉਹਨਾਂ ਦਾ। ਕੋਈ ਸਿੱਖ ਵੀ ਹੈ ਸਨ ਸਾਰਾਂਕੀ? ਨਹੀਂ, ਸਿੱਖ ਕੋਈ ਨਹੀਂ ਸੀ। ਇਹ ਇੱਕ ਸੀ ਹਿੰਦੂ, ਉਹਦਾ ਦਾ ਮੇਰਾ ਖਿਆਲ ਘੱਡਾ ਹੀ ਸਨ ਅਤੇ ਧਾਬੀ ਸਨ। ਅੱਛਾ, ਸਾਡੇ ਪਿੰਡ ਦੇ ਸੀ। ਅੱਛਾ ਕੋਈ ਅੱਛਾ ਜੀ ਜੀ ਜੀ। ਨਹੀਂ, ਇਹੀ ਮੈਂ ਕਰ ਲੱਗਾ। ਉਦੋਂ ਕਿਵੇਂ ਦੀਆਂ ਤੁਸੀਂ ਆਪਸ ਦੇ ਵਿੱਚ ਖੇਡਾਂ ਕੀ ਖੇਡਦੇ ਹੁੰਦੇ ਸੋ ਬੱਚੇ? ਉਦੋਂ ਅਸੀਂ ਬਣਾ ਲੈਂਦੇ ਹਾਂ ਫਿੱਡਾ, ਹਾਕੀ ਹਾਰ, ਜੀ ਜੀ, ਅਤੇ ਗੇਂਦ ਬਣਾ ਲੈਂਦੇ ਹਾਂ ਲੱਕੜ ਦਾ, ਭਾਵੇਂ ਗਿੱਟੇ ਉੱਡ ਜਾਂਦੇ ਹਨ। ਅਤੇ ਜਾਂਦੇ ਸਾਰੇ ਮਾਰਦੇ ਫਿੰਡਾ ਨਾਲ, ਉਹਨੂੰ ਫਿੰਡਾਂ ਦੇ ਹਾਕੀ ਅਤੇ ਖੇਡਦੇ ਖੁੱਡੇ ਟਾਈਪ ਜਿਹਨੂੰ ਆਉਂਦੇ ਹਨ। ਨਹੀਂ, ਉਹ ਜਿਸ ਤਰ੍ਹਾਂ ਹਾਕੀ ਨਾਲ ਨਹੀਂ ਗੇਂਦ ਖੜਦੇ, ਇਸ ਤਰ੍ਹਾਂ ਉਹ ਖੜਦੇ ਕਰਾਉਂਦੇ ਸਨ। ਇੱਥੇ ਖੇਡਦੇ ਸੀ ਐਸੇ? ਨਹੀਂ, ਉਹ ਰਾਹ ਹੁੰਦਾ ਸੀ।
ਦੁਆਟੇ ਦੇ ਉੱਤੋਂ ਦੀ ਘੁੰਮਰਾਏ ਨਹੀਂ ਜਾਂਦਾ ਸੀ, ਵੱਡਾ ਰਾਹ ਉੱਥੇ ਖੇਡਦੇ ਸੀ। ਅੱਛਾ ਅੱਛਾ। ਉਸ ਤੋਂ ਬਾਅਦ ਗੁੱਲੀ ਡੰਡਾ ਸੀ, ਹੋਰ ਕੋਈ ਗੇਮ ਨਹੀਂ ਸੀ। ਆ ਵਾਲੀਬਾਲ ਜਾਂ ਕਬੱਡੀ ਸ਼ਬਡੀ ਤੇ ਖੇਡਦੇ ਹਾਂ। ਹੋਰ ਕੋਈ ਗੇਮ ਕ੍ਰਿਕਟ ਨਹੀਂ ਸੀ, ਵਾਲੀਬਾਲ ਨਹੀਂ ਸੀ, ਇਸ ਤਰ੍ਹਾਂ ਕੋਈ ਫੁੱਟਬਾਲ ਨਹੀਂ ਸੀ, ਕੋਈ ਗੇਮ ਨਹੀਂ ਸੀ ਇਸ ਤਰ੍ਹਾਂ। ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਇੱਥੇ ਦਰਬਾਰ ਹੈ ਜਿਹੜਾ ਬਾਬਾ ਸ਼ਾਹ ਜੀ ਜੀ ਇੱਥੇ ਮੇਲਾ ਲੱਗਦਾ ਜੀ, ਵੇਖਿਆ? ਮੇਲਾ ਲੱਗਦਾ ਸੀ? ਹਾਂ ਜੀ, ਮੇਲਾ ਲੱਗਦਾ, 3 ਦਿਨ ਮੇਲਾ ਰਹਿੰਦਾ ਸੀ। ਕੰਜਰੀਆਂ ਆਉਂਦੀਆਂ ਸਨ ਤੇ ਉਦੋਂ ਫੁੱਲ ਸਾਲ ਕੇ ਕਿਸੇ ਨੂੰ ਆਖ ਵੇਖ ਕੇ 1 ਰੁਪਈਆ ਕਢਾਈਦਾ ਸੀ, ਦੇ ਵੇਲ ਇੱਕ ਬੰਦਾ 2 ਬਗਰ ਚੜੇ ਹੁੰਦਾ, ਫਲਾੜਿਆ ਹੁਣ ਤੇਰੀ ਵਾਰੀ ਹੈ ਤੂੰ ਦੇ, ਫਲਾੜਿਆ ਤੇਰੀ ਵਾਰੀ ਹੈ ਤੂੰ ਦੇ। ਹਾਂ ਤੇ ਉਹਨਾਂ ਨੂੰ ਅਸਾਲਾ ਉਹ ਪੱਗ ਰੁਪਈਆ ਉਹਨੂੰ ਲਾਉਂਦੇ ਹਾਂ, ਹੁਣ ਤੇ ਸਾਈ ਦੇ ਦਿਨ ਜਾ ਕੇ ਆ ਦਿਨ ਕਹਿ ਲਓ 400 500 1000 ਜਾਂ ਆਵਿਆ ਜੇ ਫਲਾੜੇ। ਉਦੋਂ ਅਸਾਂ ਪੂਰੇ 16 ਦੀ ਤੋੜ ਆਖਣਾ ਹੀ ਨਹੀਂ ਸੀ ਪੈਂਦਾ ਪਹਿਲੇ ਦਿਨ ਹੀ। ਉਹ ਪੱਗ ਰੁਪਈਆ ਦੇ ਛੜੇ ਸੀ, ਆਪਣੇ ਆਪ ਪਾਉਂਦੇ ਸਾਂ। 3 ਦਿਨ ਮੇਲਾ ਲੱਗਣਾ, ਗੋਈਏ ਹੋਣੇ, ਕੌਡੀ ਹੋਣੀ, ਬਾਈਆ ਫੜੀਆਂ ਜਾਣੀਆਂ, ਖੇਡਾਂ ਵਗੈਰਾ ਹੁੰਦੀਆਂ ਸਨ ਜੀ। ਆ ਖੇਡਾਂ ਵਗੈਰਾ ਉਹਦੇ ਵਿੱਚ ਜਿਹੜੇ ਜਿੱਤਦੇ ਸਨ ਉਹਨਾਂ ਨੂੰ ਇਨਾਮਾਤ ਵਗੈਰਾ ਵੀ? ਕੋਈ ਨਹੀਂ ਜੀ, ਉਹ ਇਨਾਮਾਤ ਉਦੋਂ ਪਤਾ ਹੀ ਨਹੀਂ ਸੀ ਸਾਨੂੰ, ਇਨਾਮਾਤ ਵੀ ਹੁੰਦਾ। ਆ ਘਰ ਦੇ ਪਿੰਡ ਵਾਲੇ ਕੋਈ 1-2 ਆਪਣੇ ਜੱਫਾ ਮਾਰ ਕੇ ਆਇਆ ਤੋਂ ਉਹਨੂੰ ਦੇ ਛੜਿਆ ਰੁਪਈਆ ਜਾਂ ਕੁਝ। ਉਹ ਜਿਹੜਾ ਬਣਦੇ ਨੇ ਨਾ, ਕੀ ਉਹਨੂੰ ਆਉਂਦੇ ਨੇ, ਜਿਹੜਾ ਨਾਮ ਇੱਕ ਸਪੈਸ਼ਲ ਦੇ ਰਿਹਾ ਉਹਦਾ, ਉਹ ਨਹੀਂ ਸੀ। ਹਾਂ ਅੱਛਾ। ਬੇਬਾਨੇ ਖਸੂਸੀ ਜਦੋਂ ਆਉਂਦੇ ਉਹ ਜਦੋਂ ਪਾਕਿਸਤਾਨ ਬਣਿਆ ਜੀ, ਤੁਹਾਨੂੰ ਕੋ ਉਦੋਂ ਦੇ ਹਾਲਾਤ ਯਾਦ ਨੇ ਕਿ ਕੀ ਤਬਦੀਲੀ ਆਈ ਕਿ ਐਲਾਨ ਹੋ ਗਿਆ, ਤੁਹਾਨੂੰ ਪਤਾ ਚੱਲਿਆ ਕਿ ਅੱਜ ਕਾਇਦੇ ਆਜ਼ਮ ਨੇ ਐਲਾਨ ਕਰ ਦਿੱਤਾ ਪਾਕਿਸਤਾਨ ਬਣਨ ਦਾ, ਤੇ ਹਾਲਾਤ ਕੋਈ ਹੋਰ ਤਰ੍ਹਾਂ ਦੇ ਨੇ ਤੇ ਅਗਲੇ ਦਿਨ ਹੋਰ ਤਰ੍ਹਾਂ ਦੇ ਹੋ ਗਏ? ਜਾਂ ਜਦੋਂ ਪਹਿਲੇ ਨੰਬਰ 'ਤੇ ਜੀ ਜਿਹੜੇ ਵੇਲੇ ਇਹ ਹਾਲਾਤ ਬੜੇ ਨੇ ਉਧਰ ਉਧਰੀ ਜੀ ਇਹ ਜਿਹੜਾ ਕਿਸ਼ਨਗੜ੍ਹ ਪਿੰਡ ਦੇ ਨਾ, ਇੱਥੇ ਦੇ ਸਿੱਖ ਸੜ ਬੜੇ, ਉਹ ਗਟਕਾ ਖੇਡਦੇ ਹਨ ਬੜਾ ਜਿਹਾ। ਸਾਡੇ ਸਾਰੇ ਪਿੰਡ ਰਲ ਕੇ ਜਾਂਦੇ ਹਨ ਬਲਬਾਂ ਲੈ ਕੇ, ਉਹ ਸੂਆ ਅੱਗੇ ਲੱਗਿਆ ਤੁਸੀਂ ਡਾਲਦੇ, ਉੱਥੇ ਜਾਂਦੇ ਹਨ। ਜਿਹੜੇ ਵੀ ਅੱਗੋਂ 4 ਸਿੱਖ ਵੀ ਨਿਕਲਦੇ ਸਾਰੇ ਭੱਜ ਜਾਉਂਦੇ ਹਨ ਪਿੰਡਾਂ ਦੇ ਪਿੰਡ। ਉਹ ਬੜੇ 10 ਡਰਦੇ ਸਾਡੇ ਇੱਦਾਂ। ਅਤੇ ਉਹ ਫਿਰ ਬਾਅਦ ਸਾਡੇ ਪਿੰਡ ਵਾਲੇ ਜਿਹੜੇ ਨੇ ਇਹ ਆ ਕੇ ਫੌਜ ਦੇ ਖੜੇ ਹਨ। ਜਿਹੜਾ ਇੱਕ ਅੱਧਾ ਦੂਲਾ ਰਹਿ ਗਿਆ ਸੀ, ਉਹ ਭਲਖੂ ਸੁੱਟ ਕੇ ਬਾਹਰ ਚੜਿਆ ਸੀ ਲੋਕਾਂ ਨੇ। ਤਾਂ ਬੜਾ ਜ਼ੁਲਮ ਕੀਤਾ ਹੈ। ਅਤੇ ਉਦੋਂ ਅਸੀਂ ਜਦੋਂ ਦੇ ਇੱਥੇ ਆਇਆ ਕੋਠੇ 'ਤੇ ਚੜ੍ਹ ਕੇ ਨਹੀਂ ਸੁੱਤੇ, ਉਦੋਂ ਇੱਕ ਰਾਤ ਅਸੀਂ ਸੁੱਤੇ ਆ ਉੱਤੇ ਕੋਠੇ 'ਤੇ, ਕਿ ਇੱਧਰੋਂ ਆ ਗਿਆ, ਇੱਧਰੋਂ ਆ ਜੜੇ ਨੇ, ਇੱਧਰੋਂ ਆ ਜੜੇ ਹਮਲਾ ਹੁੰਦਾ ਸੀ। ਅਤੇ ਉਸ ਇੱਟਾਂ ਰੋੜੇ ਲੈ ਕੇ ਅਸੀਂ ਉੱਤੇ ਚੜ੍ਹੇ ਸੀ। ਉਹ ਸਾਨੂੰ ਯਾਦ। ਭਲਖੂ ਦਾ, ਤੁਹਾਡੇ ਭਲਖੂ ਦੇ ਕਿਨਾਰੇ ਤੁਸੀਂ ਆਬਾਦ ਹੋ ਜੀ, ਭਲਖੂ ਦਾ ਪਾਣੀ ਕਿਸ ਤਰ੍ਹਾਂ ਦਾ ਹੁੰਦਾ ਸੀ ਜਾਂ ਕੀ ਇੱਥੇ ਰੌਣਕਾਂ ਹੁੰਦੀਆਂ ਸਨ ਭਲਖੂ 'ਤੇ? ਉਹ ਜੀ ਬੇਰੀਆ ਤੋਂ ਲਾ ਕੇ ਟਿੱਬੇ ਤੱਕ ਇਤਵਾਰਾਂ ਦੇ ਪਟੜੀਆਂ ਹੁੰਦੀਆਂ, ਸਾਰੇ ਪਿੰਡ ਦੀਆਂ ਕੁੜੀਆਂ ਆ ਕੇ ਇਤਵਾਰਾਂ ਦੇ ਕੱਪੜੇ ਧੋਂਦੀਆਂ ਹੈ। ਅਤੇ ਅਸਾਂ ਵੀ ਜੋ ਕਿ ਵਾਕਫ ਜਾੜੀ ਚੰਗੀ ਜਿਹੜੀ ਹੋਣੀ, ਉਹਦੇ ਕੋਲ ਸਾਬਣ ਲੈਣਾ, ਕੱਪੜੇ ਧੋਣ ਵਾਲਾ, ਉਹਨੂੰ ਆਖਣਾ ਤਾਰੀ ਲਾੜੀ ਤੇ ਲਾੜਾ ਤੋਂ ਖੁਸ਼ ਹੋਣਾ ਕਿ ਅੱਜ ਅਸੀਂ ਲਾਤੇ ਆ ਸਾਬਣ ਲਾ ਕੇ। ਕੋਈ ਬਿਲਕੁਲ ਨਹੀਂ ਸੀ, ਕੋਈ ਵੀ ਨਹੀਂ ਸੀ। ਸਹੀ। ਕੋਈ ਤਬਦੀਲੀ ਤੁਹਾਨੂੰ ਪਾਕਿਸਤਾਨ ਬਣਨ ਤੋਂ ਬਾਅਦ ਮਹਿਸੂਸ ਹੋਈ ਕਿ? ਇਹ ਤਬਦੀਲੀ ਤਾਂ ਜੀ ਬੜੀ ਸਾਰੀ ਹੋਈ ਨਾ, ਕਿ ਪਹਿਲਾਂ ਤਾਂ ਬੋਲ ਹੀ ਨਹੀਂ ਸਕਦੇ ਉਹਨਾਂ ਸਾਹਮਣੇ, ਉਹਨਾਂ ਦਾ ਜ਼ੋਰ ਸੀ। ਫਿਰ ਅਸੀਂ ਸਾਰੇ ਮੁਸਲਮਾਨ ਹੋ ਗਿਆ, ਆਜ਼ਾਦੀ ਬੜੀ ਅੱਲਾ ਦੀ ਜ਼ਾਤ ਪਾਕ ਨੇ, ਬੜੇ ਖੁਸ਼ ਆ ਸਾਰੇ ਆਪਣਾ ਕਾਰੋਬਾਰ ਜੀ, ਆਪਣਾ ਕਾਰੋਬਾਰ ਕਰਦੇ ਕਰਾਂਦੇ। ਸੂਤ ਤੋਂ ਜਾਨ ਛੁੱਟ ਗਈ, ਸੂਤ ਤੋਂ ਜਾਨ ਛੁੱਟ ਗਈ, ਜ਼ਮੀਨਾਂ ਡੰਗਰ ਜੀ ਸਭ ਕੁਝ ਉਹਨਾਂ ਦੇ ਦਿਹੜ ਕੇ, ਉਹਨਾਂ ਨੇ ਸੂਤ ਸਭ ਕੁਝ ਲੈ ਜਾਂਦੇ ਹਨ ਖੱਤਰੀ। ਅਤੇ ਫਿਰ ਥੋੜ੍ਹੇ ਕਰਕੇ ਫਿਰ ਕਰਦੇ ਦੇ ਤੌਰ 'ਤੇ ਪੈਂਦੇ ਦਿਹਾੜੇ ਕਿ ਲੈ ਜਾਂਦੇ ਹਨ, ਘਰ ਦੇ ਹਨ ਜ਼ਿਮੀਦਾਰ ਨੂੰ ਫੜਨ ਦੇ। ਫਿਰ ਥੋੜ੍ਹਾ ਮੱਝ ਜ਼ਿਮੀਦਾਰ ਪਾਲਦਾ ਸੀ, ਦੋ ਪੀਂਦੇ, ਦੋ ਪੀਂਦੇ ਹਨ। ਬਿਲਕੁਲ ਠੀਕ ਗੱਲ ਹੈ। ਘੋੜੀਆਂ ਇਹ ਪੱਠੇ ਪਾਉਂਦੇ ਹਨ, ਚੜ੍ਹਦੇ ਉਹ ਸਨ। ਅੱਛਾ, ਘੋੜੀਆਂ ਵੀ ਇਸ ਤਰ੍ਹਾਂ ਹੀ ਕਿਰਾਏ ਤੇ ਦਿੱਤੀਆਂ? ਘੋੜੀਆਂ ਵੀ ਜੀ ਇਸ ਤਰ੍ਹਾਂ ਹੁੰਦੀਆਂ ਜ਼ਿਮੀਦਾਰਾਂ ਦੀਆਂ, ਹੁਣ ਪੈਸੇ ਲੈ ਕੇ ਸੁੱਤੇ ਤੇ ਉਹ ਜੀ ਘੋੜੀਆਂ ਵੀ ਰਹੇ। ਉਹ ਸੂਤ ਤੋਂ ਜਾਨ ਛੁੱਟ ਗਈ ਜੀ, ਸੂਤ ਤੋਂ ਖਾਤੇ ਦੇ ਜਿੰਨੇ ਲਏ ਹਨ ਪੈਸੇ ਉਹ ਮੁੱਕ ਗਏ। ਮੁੱਕ ਗਿਆ। ਸਹੀ। ਆਜ਼ਾਦ ਹੋ ਗਿਆ, ਨਹੀਂ ਅੱਜ ਕੱਲ੍ਹ ਜ਼ਿਮੀਦਾਰ ਹੁੰਦਾ ਹੀ ਕੋਈ ਨਹੀਂ। ਅੱਲਾ ਦਾ ਹੋ ਗਿਆ, ਪਾਕਿਸਤਾਨ ਬਣ ਗਿਆ ਜੀ। ਪਾਕਿਸਤਾਨ ਜੀ। ਬਜ਼ੁਰਗੋ, ਫਿਰ ਸਕੂਲ ਤੁਸੀਂ ਕਿੰਨੀ ਕੁ ਦੇਰ ਤੱਕ ਸਕੂਲ ਪੜ੍ਹਦੇ ਰਹੇ ਅਤੇ ਕਿੰਨੀਆਂ ਜਮਾਤਾਂ ਪੜ੍ਹੀਆਂ? ਮੈਂ ਜਨਾਬੇ ਵਾਲੀ ਸਕੂਲ 48 ਦੇ ਵਿੱਚ ਪਹਿਲੀ ਜਮਾਤ ਹੈ, 47 ਵਿੱਚ ਜੀ, ਅਤੇ 53 ਹੁੰਦਾ ਹੀ ਬਣਦਾ ਜੀ। ਉਦੋਂ ਸਾਡੇ ਪਿੰਡ ਪ੍ਰਾਇਮਰੀ ਸੀ 4 ਜਮਾਤਾਂ ਦੀ ਸਾਰਾ ਕਿਹਾ 'ਚ।
ਹੋਰ ਪ੍ਰਾਇਮਰੀ 5 ਜਮਾਤਾਂ ਦੀ ਹੈ ਨਾ, ਜੀ ਜੀ ਉਦੋਂ 4 ਜਮਾਤਾਂ ਦੇ ਸੀ। ਅੱਛਾ ਉਦੋਂ ਬਾਅਦ ਫਿਰ ਅਸੀਂ ਮਾਜਰੇ ਦਾਖਲ ਜਾ ਹੋਏ, ਅੱਛਾ ਉੱਥੇ ਫਿਰ ਅਸਾਂ 8 ਕੀਤੀ ਆ 18 ਦਾ ਪੈਦਲ ਸਕੂਲ। ਜਾਂਦੇ ਸੋ ਮਾਜਰੇ? ਪੈਦਲ ਜਾਂਦੇ ਹਨ, ਫਿਰ ਸਾਈਕਲ ਵੀ ਲੈ ਹਾਂ। ਅੱਛਾ ਦੋ ਵੱਲਾਂ ਦਾ ਕੌਸਰ ਸ਼ਾਹ ਹੂੰ ਤੇ ਮੈਂ ਹੂੰ ਤੇ ਉਹ ਜ਼ਿਆ ਸੀ ਜਿਹੜਾ, ਉਹਦਾ ਸਾਨੂੰ 3 ਸਾਈਕਲਾਂ ਹਨ। ਦੂਜੇ ਸਾਰੇ ਸਦੀਕ ਸੀ ਦਾਈ, ਇਕਬਾਲ ਸੀ ਚੌਧਰੀ ਦਾ, ਹੋਰ ਇਸ ਤਰ੍ਹਾਂ ਦਾ 1-2 ਬੰਦਾ ਸੀ। ਉਹ ਪੈਦਲ ਹੀ ਜਾਂਦੇ ਰਹੇ, ਅਸੀਂ ਸਾਈਕਲਾਂ 'ਤੇ ਜਾਂਦੇ ਰਹੇ। ਉਹ ਇਸਲਾਮੀਆ ਸਕੂਲੇ ਵੀ ਪਹਿਲਾਂ ਦਾਖਲ ਹੋਇਆ, ਉੱਥੇ ਵੀ ਪੈਦਲ ਗਏ। ਇੱਥੇ ਵੀ ਪਹਿਲਾਂ ਪੈਦਲ ਹੀ ਜਾਂਦੇ ਰਹੇ ਮਾਜਰੇ ਵੀ, ਫਿਰ ਬਾਅਦ ਵਿੱਚ ਸਾਈਕਲਾਂ ਲੱਗਿਆ। ਅਤੇ 2 ਰੁਪਏ 5 ਨੇ ਸਾਡੀ 7ਵੀਂ 8ਵੀਂ ਦੀ ਫੀਸ ਸੀ। ਅੱਛਾ 2 ਰੁਪਏ 5 ਨੇ। ਸਕੂਲ ਪ੍ਰਾਈਵੇਟ ਹੋਏਗਾ? ਨਹੀਂ ਸਰਕਾਰੀ। ਅੱਛਾ 2 ਰੁਪਏ ਰੁਪਏ 5 ਨੇ ਤਾਂ ਬਹੁਤ ਜ਼ਿਆਦਾ ਫੀਸ ਸੀ ਫਿਰ। 2 ਰੁਪਏ 5 ਨੇ ਦੀ ਫੀਸ ਸੀ। ਹੁੰਦਾ ਤਾਂ ਤਕਰੀਬਨ 5000 ਦੇ ਬਰਾਬਰ 2 ਰੁਪਏ 5 ਨੇ। 2 ਰੁਪਏ 5 ਆਨੇ ਫੀਸ ਹੁੰਦੀ ਸੀ। ਉਦੋਂ ਜਦੋਂ ਕਿੱਲਾ 100-200 ਦਾ ਲੱਗ। ਤੇ ਵਾਲਦਾ ਮੇਰੀ ਅੱਲਾ ਜ਼ਾਤ ਪਾਕ ਜਦ ਨਸੀਬ ਕਰੇ ਰਵਾਦੇ ਹਨ, ਅੱਬੇ ਕੋਲ ਮੰਗਦਾ ਰਹੀ, ਉਹ ਪਹਿਲਾ ਮਹੀਨਾ ਜੋੜੀ ਰੱਖਦੇ ਹਰ ਫੀਸ। ਅੱਛਾ 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 ਅੱਲਾ 2 ਵਾਲੇ ਕਾਕੇ 2 ਰੁਪਏ ਬਣਾਉਣੇ ਬੜਾ। ਤੇ ਉਹ ਫਿਰ ਮਾਂ ਮੇਰੀ ਦੇ ਛੱਡਦੀ ਸੀ ਫੀਸ। ਫਿਰ ਅੱਬੇ ਦਾ ਜਿਹੜੇ ਵੇਲੇ ਲੱਭਣੇ, ਫਿਰ ਅੱਬੇ ਨੇ ਜਿਹੜੇ ਬੁੱਧੂ ਮੈਂ ਫਿਰ ਇੱਕ ਫੀਸ ਐਡਵਾਂਸ ਜਮ੍ਹਾਂ ਰਹਿੰਦੀ ਹੈ। ਉਹ ਅੱਬਾ ਨੇ ਆਪਣੇ ਹਿਸਾਬ ਲੈ ਲਈ। ਅੱਛਾ ਅੱਛਾ। ਤੇ ਤੁਹਾਡੇ ਵਾਲਦ ਸਾਹਿਬ ਜਿਹੜੇ ਨੇ ਉਹ ਵੀ ਪੜ੍ਹਾਉਂਦੇ ਸਨ ਬੱਚਿਆਂ ਨੂੰ? ਨਹੀਂ, ਉਹ ਨਹੀਂ ਸੀ ਪੜ੍ਹਾਉਂਦੇ, ਉਹ ਆਪਣਾ ਵਾਹੀਵਾਲ ਸਨ ਹਾਂਜੀ ਜਾਂ ਭਲਵਾਨੀ ਕਰਦੇ ਸਨ। ਅੱਛਾ ਕੰਮ ਮੈਂ ਹੀ ਸਾਰਾ ਕੀਤਾ। ਪਹਿਲਾਂ ਵੱਡਾ ਭਰਾ ਕਰਦਾ ਸੀ, ਜੀ ਜੀ ਉਹ ਫਿਰ ਫੌਤ ਹੋ ਗਿਆ ਸਾਲ 50 ਦੇ ਵਿੱਚ। ਜੀ ਜੀ ਤੇ ਫਿਰ ਬਾਅਦ ਵਿੱਚ ਮੈਂ ਜ਼ਿੰਮੇਦਾਰੀ ਲੈ ਲਈ। ਵਾਲਦ ਮੇਰਾ ਕੋਈ ਨਹੀਂ ਸੀ ਕੰਮ ਕਰਦਾ, ਸਾਬਰ ਆ ਇਸ ਤਰ੍ਹਾਂ ਹੀ ਸੀ। ਜੀ ਜੀ ਫਾਰਾ ਵੀ ਰਹਿਣਾ ਗੱਲਾਂ ਬਾਤਾਂ ਪਰੇਸ਼ਾਨ। ਤੁਸੀਂ ਪਹਿਲਾਂ ਫਿਰ ਕਿਹੜਾ ਕੰਮ ਸ਼ੁਰੂ ਕੀਤਾ? ਬਸ ਫਿਰ ਉਦੋਂ ਬਾਅਦ ਜਦੋਂ ਸਕੂਲ ਛੱਡਿਆ ਉਦੋਂ ਤਾਂ ਵਾਹੀ ਕਰਦਾ ਰਿਹਾ, ਜੀ ਜੀ ਬੜਾ ਚਿਰ ਵਾਹੀ ਕੀਤੀ ਹੈ। ਫਿਰ ਉਦੋਂ ਬਾਅਦ ਜਿਹੜੇ ਵੇਲੇ ਸ਼ਾਦੀ ਹੋ ਗਈ, ਫਿਰ ਵੀ ਵਾਹੀ ਕਰਦਾ ਰਿਹਾ। ਅੱਛਾ ਉਸ ਤੋਂ ਬਾਅਦ ਫਿਰ ਮੈਂ ਸਬਜ਼ੀ ਵੀ ਲਿਆ ਕੇ ਵੇਚਦਾ ਰਿਹਾ। ਅੱਛਾ ਉਸ ਤੋਂ ਬਾਅਦ ਫਿਰ ਮੈਂ ਕਰਾਚੀ ਗਿਆ, ਉੱਥੋਂ ਫਿਰ ਆਇਆ, ਫਿਰ ਮੈਂ ਲੈਲਪੁਰੋਂ ਬਲੈਲਾ ਜਾ ਕੇ ਲਿਆਂਦੀਆਂ, ਉਹ ਵੀ ਬੜੀਆਂ ਵੇਚੀਆਂ। ਫਿਰ ਚੀਨੀ ਦੇ ਭਾਂਡੇ ਲਿਆ ਕੇ ਵੇਚੇ ਨੇ। ਉਸ ਤੋਂ ਬਾਅਦ ਫਿਰ ਸਰੀਏ ਦਾ ਕੰਮ ਜਿਹੜੇ ਵੇਲੇ ਸਿੱਖਿਆ, ਫਿਰ ਹੋਰ ਕੋਈ ਨਹੀਂ ਕੀਤਾ। ਉਹ ਬਬਸੈਲ ਲੁਹਾਰ ਸੀ ਮੇਰਾ ਉਸਤਾਦ, ਅੱਲਾ ਨਸੀਬ ਕਰੇ ਸੂ। ਉਹਨੂੰ ਠੇਕੇਦਾਰ ਆਖਿਆ ਕਿ ਸਾਨੂੰ ਇੱਕ ਪੜ੍ਹਿਆ ਲਿਖਿਆ ਯਾਰ ਇੱਕ ਸਾਨੂੰ ਲਿਆ ਦੇ ਮੁਨਸ਼ੀ। ਉਹ ਆਖਿਆ ਜੀ ਹੈ ਸਾਡੇ ਪਿੰਡ ਮੈਂ ਲਿਆ। ਉਹਨੇ ਬੱਲੂ ਆਖਿਆ ਲੈ ਵੀ ਜਾਣਾ। ਅੱਛਾ ਜਿਹੜੇ ਵੇਲੇ ਬੱਲੂ ਲੈ ਕੇ ਗਿਆ ਤਾਂ ਆਖਿਆ ਅੱਜ ਤਾੜ ਬੜਾ, ਅੱਜ ਬੱਲੂ ਹੱਥ ਪਵਾ। ਬੱਲੂ ਨਾਲ ਸਰੀਏ ਦੇ ਲਾਈ ਰੱਖਿਓ ਸੂ। ਉਹ ਠੇਕੇਦਾਰ ਆਉਂਦਾ ਬਬਸੈਲ ਲਿਆਦਾ ਦੀ, ਉਹ ਜੀ ਸਹੁਰੇ ਗਿਆ ਆਉਂਦਾ ਤਾਂ ਵੱਡੇ ਨੇ ਆ ਜਾਂਦਾ। ਉਹ ਫਿਰ ਵੱਡੇ ਨੇ ਤਾੜ ਸਾਸੂ ਆਖਿਆ ਮੇਰੇ ਨਾਲ ਹੀ ਲੱਗਣਾ ਤੂੰ। ਆਪਣਾ ਲਾਲਚ ਕਰ ਰਿਹਾ। ਫਿਰ ਉਹਨਾਂ ਪੁੱਛਿਆ ਆਖਿਆ ਜੀ ਵੱਡੇ ਜ਼ਰੂਰ ਆ ਜਾ। ਤੀਸਰੇ ਦਿਨ ਫਿਰ ਲੱਗਾ। ਫਿਰ ਭਾਈਏ ਦਾ ਠੇਕੇਦਾਰ ਨੇ ਪੁੱਛਿਆ, ਆਖਿਆ ਜੀ ਇਹ ਬੰਦਾ ਪਹਿਲੇ ਦਿਨ ਆਇਆ ਪਰ ਮੈਂ ਦੇਣਾ ਨਹੀਂ ਜੇ, ਮੇਰਾ ਕੰਮ ਹੀ ਚੱਲ ਗਿਆ। ਉਹਦਾ ਪਿਓ ਆਂਦਾ ਜਲਾਲ ਬਬਸੈਲ ਧੱਕੇ ਦਾ ਕਿਸ ਤਰ੍ਹਾਂ ਮੁੰਡਾ ਕੰਮ ਕਰਦਾ, ਮੇਰਾ ਹੱਥ ਬੜੀ ਸ਼ੌਕ ਨਾਲ ਜੀ ਜੀ। ਫਿਰ ਉਸ ਕੰਮ ਦੇ ਵਿੱਚ ਫਿਰ ਅੱਲਾ ਦੀ ਮਿਹਰਬਾਨੀ ਨਾਲ ਐਡਾ ਕੋਈ ਕੰਮ ਕੀਤਾ ਕਿ ਜ਼ਿਲ੍ਹੇ 'ਚ ਰਿਕਾਰਡ ਹੋਇਆ। ਇੱਕ ਬੰਦੇ ਨੂੰ ਮੈਂ ਪੁੱਛਿਆ, ਮੁੰਡਾ ਕੰਮ ਪਿਆ ਕਰੇ, ਅਤੇ ਉਹਨੂੰ ਮੈਂ ਪੁੱਛਿਆ ਤੂੰ ਸ਼ਾਗਿਰਦ ਕਿਹਦਾ, ਬੜਾ ਸੋਹਣਾ ਕੰਮ ਪਿਆ ਕਰ ਲਿਆ। ਤਾਂ ਉਹਨੇ ਮੇਰਾ ਨਾਂ ਲਿਆ ਸੀ, ਅੱਲਾ ਮੈਨੂੰ ਪਤਾ ਹੀ ਨਹੀਂ। ਆਖਿਆ ਮੈਂ ਰਹਿਮਤ ਸਾਰਾ ਕਹਿ ਦਾ ਸ਼ਾਗਿਰਦ। ਉਹ ਤੁਹਾਨੂੰ ਵੈਸੇ ਪਹਿਚਾਣਦਾ ਨਹੀਂ? ਨਾ ਪਤਾ ਹੀ ਨਾ, ਇੱਕ ਸਿਰਫ ਨਾਂ ਤੋਂ ਕਿ ਰਹਿਮਤ ਦਾ ਸ਼ਾਗਿਰਦ। ਉੱਥੇ ਮੈਂ ਸਿਆਲਕੋਟ ਬਣਾਇਆ ਜ਼ਬਾਖਾਨਾ। ਉਹ ਜੋ ਉਤਲੀ ਛੱਤ ਬੜੀ ਵੱਡੀ ਸੀ, ਤੋਂ ਐਕਸੀਟ ਸਾਡਾ ਨਵਾਂ ਆਇਆ, ਉਹਨੇ ਆ ਕੇ ਵੇਖਿਆ ਤੇ ਮੈਂ ਥੱਲੇ ਸਾਂ। ਉਹ ਵੇਖ ਕੇ ਆਉਂਦਾ ਬਲਾ ਮਿਸਤਰੀ ਕਿਹੜਾ ਜੇ ਲਿਆਓ ਹਾਂ। ਉਹ ਮੈਨੂੰ ਲੱਭ ਕੇ ਲਿਆ ਦੋ। ਮੈਂ ਵੇਖਿਆ ਤੇ ਮੈਂ ਤੈਬਤ ਬੰਦਾ ਹੁੰਦਾ ਸੀ। ਤੇ ਆਖੇਗਾ ਇਹ ਕਾਰੀਗਰ ਹੈ ਕਿ ਕਰਨ ਵਾਲਾ? ਠੇਕੇਦਾਰ ਆਉਂਦਾ ਜੀ ਇਹ ਹੀ ਸਭ ਕੁਛ। ਅੱਛਾ ਇਹ ਮਿਸਤਰੀ। ਉਹ ਵੇਖ ਕੇ ਤੇ ਆਖੇਗਾ ਗੱਲ ਸੁਣ, ਮੈਂ ਜ਼ਿਲ੍ਹੇ ਦਾ ਅਫਸਰ ਹਾਂ, ਇਸ ਵਾਸਤੇ ਮੈਂ ਤੈਨੂੰ ਜ਼ਿਲ੍ਹੇ ਦਾ ਆਲਾ ਸਟੀਲ ਫਿਕਸਰ ਹਾਂ। ਕਦੀ ਮੈਂ ਉਹ ਵਾ ਡਿਵੀਜ਼ਨ ਦਾ, ਤੈਨੂੰ ਡਿਵੀਜ਼ਨ ਦਾ, ਮੈਂ ਅਫਸਰ ਡਿਵੀਜ਼ਨ ਦਾ, ਮੈਂ ਤੈਨੂੰ ਡਿਵੀਜ਼ਨ ਦਾ ਆਖਾਂ। ਕਦੀ ਮੈਂ ਪੰਜਾਬ ਦਾ ਅਫਸਰ ਹੋਵਾਂ, ਤੈਨੂੰ ਪੰਜਾਬ ਦਾ ਆਖਾਂ ਆਲਾ ਸਟੀਲ। ਇੱਥੇ ਸਾਡਾ ਹੀ ਸਕੂਲ ਸ਼ੁਰੂ ਕੀਤਾ, ਉੱਥੇ ਸਾਡਾ SDO ਨਵਾਂ ਬਦਲ ਕੇ ਆਇਆ। ਉਹ ਆਉਂਦਾ ਇੱਥੇ ਬੰਦਾ ਕਿਹੜਾ ਜੇ ਮੈਂ ਅੱਡੇ 'ਤੇ ਕੰਮ ਪਿਆ ਕਰਾਂ, ਤੈਬਤ ਬੰਦਾ ਆ ਛਿਆਗਾ ਜ਼ਿਆਦਾ ਅਤੇ ਕੰਮ ਪਿਆ ਕਰਾਂ ਸਹੀ ਹੈ। ਆਉਂਦਾ ਬੰਦਾ ਨੂੰ ਮੈਨੂੰ ਬੁਲਾਇਆ ਸੂ। ਅਤੇ ਆਉਂਦਾ ਇਹਨੇ ਕਿੱਥੇ ਕੰਮ ਕਰਨਾ?
मैं क्यों सर जी मैं क्यों नहीं करना, अरे 6 गज़ां दा तू चादरा बंदा है, तू किसे काम करना है। मैं सर जी एक गल दसो मैनू, तुहाडी पंट लुआ के लाचा बना दिता जाए, तेरा इंजीनियरिंग का सर्टिफिकेट जाता रहेगा। आखदा बहुत खूब, ठीक है भाई तू कारीगर है। आखदा क्या बात है। अल्लाह की मेहरबानी का काम फिर अल्लाह की मजदूरी सी। पुत्र पढ़े ने, हाफिज़े कुरान होए ने। सब तो बड़ा करम ये विसान साहब मेरे से, मैं जरा करम समझना, मेरे पुत्र नमाजी, मेरिया नुआ नमाजी, मेरे पोतरे नमाजी, मेरिया पोतरियाँ नमाजी, सारे ताबेदार अच्छे ने। फिर दूसरी चीज़ ये कि अल्लाह का करम है, सानू कोई बंदा ना रहे बस असी अपने घर के पुत्र पोतरे मेरे आप ही असी बाप लिया तो आप ही असी भगत की बात लिया। जिस तरह तरह बिसरा उन्हें बोलिया सी, शाम की नमाज को मेरी कहबे को पीठ सी। मैं था बाप, मेरा बाप था मुक्तदी। अच्छा बुजुर्गो, इन्नी मेहनत की है तुसां हक हलाल दी रोजी खुआई बच्चों जी, अल्लाह ताला ने ਉਹਦਾ सिला भी दिता कि नेमतां दी शक्ल च अल्लाह ताला ने ਤੁਹਾਨੂੰ बच्चे बड़े ताबेदार इस दौर मेरे बच्चियां नाल जी मेरी दुआ बहुतियां ताबेदार बच्चों की वजह नाल ही देना बहुतियां ना जी। जी जी अच्छा हाँ जी, वो अल्लाह ताला दी ज़ात ਉਹਨਾਂ ਨੂੰ भी अजर दे इस गल दा, लेकिन बच्चे ठीक होण ते दुआ फिर काफी आप ठीक हो जाते। बिल्कुल ठीक है। जिंदगी इन्नी गुजारी, बड़ी अच्छी गुजारी, हक हलाल दी रोटी करके खाधी। ਜ਼ਿੰਦਗੀ ਦੇ ਵਿੱਚ ਕੋਈ ਐਸੀ ਖਾਸ ਰਹਿ ਗਈ ਹੋਏ ਜਿਹੜੀ ਤੁਸੀਂ ਸਮਝਦੇ ਹੋ ਕਿ ਮੈਂ ਇਹ ਕੰਮ ਨਹੀਂ ਕਰ ਸਕਿਆ ਜ਼ਿੰਦਗੀ ਦੇ ਵਿੱਚ, ਮੈਨੂੰ ਉਹ ਖਾਸ ਮੌਜੂਦ ਹੋਏ ਦਿਲ 'ਚ? नहीं खास यही है कि ये भी खास है। अच्छा कि अल्लाह मदीना बखा दे। अच्छा चलो अल्लाह ताला ਦੀ ਦਾਤ ਜ਼ਰੂਰ ਇਨਸ਼ਾਅੱਲਾ। ਖਾਸ ਜਦੋਂ ਜਿਹਨੂੰ ਬੁਲਾਵੇ ਉਹ ਜਾਂਦਾ ਹੈ, ਉਹਦੇ ਹੁਕਮ ਨਾਲ ਸਹੀ ਸਹੀ ਸਹੀ। ਉਹ ਜੇ ਅੱਲਾਹ ਦਾ बड़ा करम देखो, अल्लाह की जात पाक ने कोठियाँ दित्तियां ने, ठीक कोई शक नहीं, प्लाट दिते, ट्रैक्टर ट्रालियाँ दित्तियां, ते सीमेंट सरिये दुकान थोड़ी भी चलती है। इधर नौकरी वाले ने, इन्होंने भी सोहना काम अल्लाह जात पाक कर, पोतरे भी मेरे पुत्र भी मेरा, सारे अल्लाह की मेहरबानी का माशाअल्लाह जी। ये साढ़े बजुर्ग रहमत अली भट्टी साहब ਜਿਹੜੇ ਆਪਣੀ ਜ਼ਾਤੀ ਜ਼ਿੰਦਗੀ ਦੇ ਬਾਰੇ 'ਚ ਤੁਹਾਨੂੰ ਦੱਸ ਰਹੇ ਸਨ। ਉਸ ਤੋਂ ਪਹਿਲਾਂ ਉਹਨਾਂ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਦੇ ਮਕਾਮੀ ਲੋਕਾਂ ਦੇ ਹਾਲਾਤ ਦੇ ਬਾਰੇ ਦੱਸਿਆ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਸਾਰੀ ਉਮਰ ਹੱਕ ਹਲਾਲ ਦੀ ਮਿਹਨਤ ਕੀਤੀ। ਜਿਹੜਾ ਨਬੀ ਕਰੀਮ ਸੱਲੱਲਾਹੁ अलैहि वसल्लम ਦੀ ਹਦੀਸ ਹੈ ਕਿ ਅਲ ਕਾਸਿਬ ਹਬੀਬੁल्लाह, ਕਿ ਮਿਹਨਤ ਕਸ਼ ਅੱਲਾਹ ਤਾਲਾ ਦਾ ਦੋਸਤ ਹੈ, ਉਹਦੀ ਅਮਲੀ ਤਸਵੀਰ ਨੇ ਕਿ ਅੱਲਾਹ ਤਾਲਾ ਦੀ ਜ਼ਾਤ ਨੇ ਵੀ ਫਿਰ ਜਦੋਂ ਇਹਨਾਂ ਨੇ ਮਿਹਨਤ ਕੀਤੀ ਔਰ ਹੱਕ ਹਲਾਲ ਦੀ ਰੋਜ਼ੀ ਆਪਣੇ ਬੱਚਿਆਂ ਦੇ ਪੇਟ ਦੇ ਵਿੱਚ ਪਾਈ, ਤੇ ਅੱਲਾਹ ਤਾਲਾ ਦੀ ਜ਼ਾਤ ਨੇ ਵੀ ਇਹਨਾਂ ਨੂੰ ਆਪਣੀ ਇਹਨਾਂ ਦੀ ਔਲਾਦ ਦੇ ਨੇਕ ਹੋਣ ਦੀ ਸੂਰਤ ਦੇ ਵਿੱਚ ਇੱਕ ਇਨਾਮ ਤੋਂ ਨਵਾਜ਼ਿਆ। ਤੇ ਜਿਵੇਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਬੜੀ ਅੱਛੇ ਤਰੀਕੇ ਨਾਲ ਗੁਜ਼ਰ ਰਹੀ ਹੈ, ਔਲਾਦ ਬੜੀ ਤਾਬੇਦਾਰ ਹੈ, ਤੇ ਪੁੱਤਰ ਤੇ ਕੀ ਪੋਤਰੇ ਪੋਤਰੀਆਂ ਵੀ ਅੱਗੋਂ ਬੜੇ ਤਾਬੇਦਾਰ ਨੇ, ਬੜੇ ਹਿਆ ਕਰਦੇ ਨੇ। ਅੱਲਾਹ ਤਾਲਾ ਦੀ ਜ਼ਾਤ ਅੱਗੇ ਦੁਆ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਇਹਨਾਂ ਨੂੰ ਲੰਬੀ ਜ਼ਿੰਦਗੀ ਦੇਵੇ, ਸਿਹਤ ਤੰਦਰੁਸਤੀ ਦੇਵੇ, ਤੇ ਇਹਨਾਂ ਦਾ ਸਾਇਆ ਸਾਡੇ ਸਿਰ 'ਤੇ ਹਮੇਸ਼ਾ ਕਾਇਮ ਰਹੇ। ਬਹੁਤ ਸ਼ੁਕਰੀਆ।